इस वेले दुनिया एक बड़े नाजुक और खतरनाक मरहले ਦੇ ਵਿੱਚ ਦਾਖਲ ਹੋ ਚੁੱਕੀ ਹੈ। ਖਿੱਤੇ ਦੇ ਵਿੱਚ ਕਸ਼ੀਦਗੀ ਜਿਹੜੀ ਹੈ ਮਾਮੂਲੀ ਨਹੀਂ ਰਹੀ ਬਲਕਿ ਇੱਕ ਬਹੁਤ ਵੱਡੇ ਤਸਾਦਮ ਨੂੰ ਜਨਮ ਦਿੰਦੀ ਪਈ ਹੈ। ਇਹ ਖਤਰਾ ਮੁਸਲਸਲ ਵੱਧਦਾ ਪਿਆ ਹੈ। ਈਰਾਨ, ਅਮਰੀਕਾ ਔਰ ਇਜ਼ਰਾਈਲ ਦੇ ਦਰਮਿਆਨ ਜਾਰੀ ਤਣਾਅ ਹੁਣ ਸਿਰਫ ਔਰ ਸਿਰਫ ਗੱਲਬਾਤ ਤੱਕ ਮਹਦੂਦ ਆਬਵੀਅਸਲੀ ਉਹ ਬਿਲਕੁਲ ਨਹੀਂ ਰਿਹਾ। ਇਹ ਜੰਗ ਜਿਹੜੀ ਹੈ 10ਵੇਂ 11ਵੇਂ ਦਿਨ 'ਚ ਦਾਖਲ ਹੋਣ ਜਾ ਰਹੀ ਹੈ ਬਲਕਿ ਆਲਮੀ ਕਾਰਵਾਈਆਂ ਦੀ ਸ਼ਕਲ ਵੀ ਇਖਤਿਆਰ ਕਰਦੀ ਪਈ ਹੈ। ਮਿਜ਼ਾਈਲ ਔਰ ਡਰੋਨ ਹਮਲਿਆਂ ਦਾ ਸਿਲਸਿਲਾ ਪਹਿਲੇ ਨਾਲੋਂ ਵੀ ਜ਼ਿਆਦਾ ਤੇਜ਼ ਹੋ ਗਿਆ। ਈਰਾਨ ਨੇ ਖਿੱਤੇ ਦੇ ਵਿੱਚ ਮੌਜੂਦ ਅਮਰੀਕੀ ਮਫਾਦਾਤ ਨੂੰ ਨਿਸ਼ਾਨਾ ਬਣਾਉਣ ਦੀ ਜਿਹੜੀ ਵਾਰਨਿੰਗ ਦਿੱਤੀ ਸੀ ਉਹਦੇ ਉੱਤੇ ਵੀ ਮਿਜ਼ਾਈਲ ਫਾਇਰ ਕਰ ਦਿੱਤੇ। ਨਾਰਵੇ ਦੇ ਵਿੱਚ ਵੀ ਜਿਹੜੀ ਅਮਰੀਕਨ ਐਮਬੈਸੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਿਨ੍ਹਾਂ ਉਹ ਦਫਾਈ ਸਿਸਟਮ ਆਪਣਾ ਇਸਤੇਮਾਲ ਕਰਦੇ ਹੈ ਅਮਰੀਕਾ ਵਾਲੇ ਜਾਂ ਇਜ਼ਰਾਈਲ ਵਾਲੇ, ਉਹ ਉਹਨਾਂ ਨੂੰ ਬੜਾ ਮਹਿੰਗਾ ਪੈਂਦਾ ਹੈ ਔਰ ਈਰਾਨ ਜਿਹੜਾ ਇਕਵਿਪਮੈਂਟ ਇਸਤੇਮਾਲ ਕਰਦਾ ਹੈ ਉਹਨਾਂ ਨੂੰ ਉਹਨਾਂ ਮਹਿੰਗਾ ਨਹੀਂ ਪੈਂਦਾ। ਈਰਾਨੀ क़यादत ਜਿਹੜੀ ਹੈ ਉਹ ਹਮੇਸ਼ਾ ਮੁਸਲਸਲ ਇਹੀ ਪੈਗਾਮ ਦਿੰਦੀ ਰਹੀ ਹੈ ਕਿ ਈਰਾਨ ਕਿਸੇ ਵੀ ਦਬਾਅ ਦੇ ਸਾਹਮਣੇ ਨਹੀਂ ਝੁਕੇਗਾ। ਈਰਾਨੀ ਲੀਡਰ ਉਹਨੇ ਚੀਜ਼ ਆਖੀ ਹੈ ਅਮਰੀਕਾ ਇਹ ਚਾਹੁੰਦਾ ਹੈ ਕਿ ਈਰਾਨ ਉਹਦੇ ਸਾਹਮਣੇ ਝੁਕ ਜਾਵੇ, ਉਹਦਾ ਜਿਹੜਾ ਇਹ ख्वाब ਹੈ ਉਹ ਕਬਰ ਤੱਕ ਨਾਲ ਲੈ ਕੇ ਜਾਵੇਗਾ। ਆਪਣੇ ਦਿਫਾਅ ਦੇ ਹੱਕ ਦੇ ਵਿੱਚੋਂ ਈਰਾਨ ਪਿੱਛੇ ਹਟ ਜਾਵੇ, ਇਹ ਕਦੀ ਹੋ ਨਹੀਂ ਸਕਦਾ। ਇਤਲਾਤ ਦੇ ਮੁਤਾਬਿਕ ਈਰਾਨ ਦੇ ਅੰਦਰ ਜਿਹੜੀ ਤੇਲ ਤਨਸੀਬਾਤ ਨੇ ਉਹਨਾਂ ਨੂੰ ਨਿਸ਼ਾਨਾ ਜਿਹੜਾ ਨਾ ਉਹ ਬਣਾਇਆ ਗਿਆ ਹੈ, ਜਿਹਦੇ ਕਰਕੇ ਪੂਰੇ ਖਿੱਤੇ ਦੇ ਵਿੱਚ ਹੀ ਤੇਲ ਦੀ ਜਿਹੜੀ ਕਮੀ ਹੈ ਉਹ ਤਾਂ ਹੋਈ ਹੈ। ਪੈਟਰੋਲ ਮਿਲਦਾ ਨਹੀਂ ਪਿਆ। ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਜਿਹੜੀਆਂ ਕਤਾਰਾਂ ਨੇ ਉਹ ਆਵਾਮ ਦੀਆਂ ਲੱਗੀਆਂ ਹੋਈਆਂ ਨੇ। ਇਹ ਜਿਹੜਾ 55 ਰੁਪਏ ਇਜ਼ਾਫਾ ਹੋਇਆ ਹੈ, ਅੱਗੇ ਮਜ਼ੀਦ ਇਜ਼ਾਫੇ ਦਾ ਜਿਹੜਾ ਹੈਗਾ ਨਾ ਉਹ ਇਮਕਾਨ ਮੌਜੂਦ ਹੈ। ਅਗਰ ਆਬਨਾਏ ਹੁਰਮਜ਼ ਜਿੱਥੋਂ ਦੁਨੀਆ ਦੀ ਤੇਲ ਦੀ ਬਹੁਤ ਵੱਡੀ ਮਿਕਦਾਰ ਲੰਘਦੀ ਹੈ ਉੱਥੇ ਅਗਰ ਮੁਸਲਸਲ ਇਹੀ ਕਸ਼ੀਦਗੀ ਰਹੀ ਤਾਂ ਫਿਰ ਇਹ 55 ਰੁਪਏ ਤਾਂ ਕੁਝ ਵੀ ਨਹੀਂ ਹੈਗਾ। ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਕੀਮਤਾਂ ਨੂੰ ਦੇਖਿਆ ਵੀ ਨਾ ਜਾ ਸਕੇ ਦੂਰੋਂ। ਸਬਜ਼ੀਆਂ, ਦਾਲਾਂ, ਫਰੂਟ ਹਰ ਚੀਜ਼ ਮਹਿੰਗੀ ਹੋ ਜਾਏਗੀ। ਇਹਦੇ ਨਾਲ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਕਿ ਮਿੱਠੇ ਪਾਣੀ ਦੇ ਜਿਹੜੇ ਪਲਾਂਟ ਹੁੰਦੇ ਨੇ, ਜਿਹੜੇ ਸਮੁੰਦਰ ਦੇ ਪਾਣੀ ਯਾਨੀ ਖਾਰੇ ਪਾਣੀ ਨੂੰ ਮਿੱਠੇ ਪਾਣੀ 'ਚ ਕਨਵਰਟ ਕਰਦੇ ਆ, ਉਸ ਪਲਾਂਟ ਦੇ ਉੱਤੇ ਵੀ ਜਿਹੜਾ ਨਾ ਉਹ ਹਮਲਾ ਕੀਤਾ ਗਿਆ। ਉਸ ਪਲਾਂਟ ਤੋਂ ਕਮ ਸੇ ਕਮ 1 ਕਰੋੜ ਜਿਹੜੇ ਲੋਕ ਨੇ ਉਹ ਪਾਣੀ ਪੀਂਦੇ ਆ। ਇਹ ਤਾਂ ਪੈਟਰੋਲ ਪੰਪ ਡਿੱਗਿਆ ਤੁਹਾਡੇ ਤੇ। ਆਉਣ ਵਾਲੇ ਵਕਤ ਦੇ ਵਿੱਚ ਹੋ ਸਕਦਾ ਹੈ ਕਿ ਕਈ ਲੋਕ ਪਾਣੀ ਤੋਂ ਵੀ ਮਹਿਰੂਮ ਹੋ ਜਾਣ। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं हां मेज़बान शुमाइला नियाज़। इस वेले दुनिया एक बड़े नाजुक और खतरनाक मरहले ਦੇ ਵਿੱਚ ਦਾਖਲ ਹੋ ਚੁੱਕੀ ਹੈ। ਖਬਰਾਂ ਤੋਂ ਜਿਹੜੇ ਨਾ ਉਹ ਜਿਹੜੀ ਅਪਡੇਟ ਨੇ ਉਹ ਤੁਹਾਡੀ ਨਜ਼ਰ 'ਚ ਵੀ ਗੁਜ਼ਰਦੀਆਂ ਰਹਿੰਦੀਆਂ ਨੇ ਔਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇੰਤਹਾਈ ਪਰੇਸ਼ਾਨ ਕੁਨ ਔਰ ਬਹੁਤ ਕਸ਼ੀਦਗੀ ਵਾਲੀਆਂ ਨੇ। ਬਲਕਿ ਖਿੱਤੇ ਦੇ ਵਿੱਚ ਕਸ਼ੀਦਗੀ ਜਿਹੜੀ ਹੈ ਉਹ ਮੈਂ ਇਦਾਂ ਕਹਾਂਗੀ ਕਿ ਮਾਮੂਲੀ ਨਹੀਂ ਰਹੀ ਬਲਕਿ ਇੱਕ ਬਹੁਤ ਵੱਡੇ ਤਸਾਦਮ ਨੂੰ ਜਨਮ ਦਿੰਦੀ ਪਈ ਹੈ। ਇਹ ਖਤਰਾ ਮੁਸਲਸਲ ਵੱਧਦਾ ਪਿਆ ਹੈ। ईरान, अमरीका और इजराइल के दरमियान जारी तनाव हुण सिर्फ और सिर्फ गलबात तक महदूद ऑब्वियसली वो बिल्कुल नहीं रहा। ये जंग जिहड़ी है 10वें 11वें दिन च दाखिल होण जा रही है बल्कि आलमी कार्रवाइयां की शक्ल भी इख्तियार करती पई है और यही वजह है कि पूरी दुनिया दी नज़रां सिर्फ और सिर्फ इसी एक खिते दे उत्ते जमिया होईयां ने। ताज़ा तरीन इतलात के मुताबिक मिज़ाइल और ड्रोन हमलियां दा सिलसिला पहले नालों भी ज़्यादा तेज़ हो गया। ईरान ने बड़ी एक स्ट्रैटेजी अपनी प्ले की है कि ईरान ने जो पहले का जो कोटा पिया ना उन्होंने को मिज़ाइलों का पहले उन्होंने वो सिटिया। ईवन के मुख्तलिफ रिपोर्ट्स के मुताबिक ईरान ने खिते दे विच मौजूद अमरीकी मफादात को निशाना बनाने की जिहड़ी वार्निंग दी सी उहदे उत्ते भी मिज़ाइल फायर कर दिते। बहुत सारी जगह के उत्ते जिहड़ा ना वो ईवन के पिछले दिन जी खबर चल रही थी कि नार्वे दे विच भी जिहड़ी अमेरिकन एम्बैसी नूं निशाना बनाया गया है और उत्थे नार्वे एम्बैसी दे विच जिहड़ा उन्होंने सिस्टम लाया होया सी कि कोई भी ऐसा कोई अटैक हुंदा तां उहनूं रोकण वास्ते तां उन्होंने कोई सिस्टम नस्ब कीता। उत्थे जिहड़ा कि 4500 फायर एक ही राउंड दे विच करदी है वो मशीन जिहड़ी उन्होंने लाई है। ठीक है, मतलब कि वो जिन्ना दफाई सिस्टम अपना इस्तेमाल करते हैं अमरीका वाले या इजराइल वाले, उन्होंने बड़ा महंगा पैंदा है और ईरान जिहड़ा इक्विपमेंट इस्तेमाल करता है वो किन्ना लैंदे ने उन्होंने उन्ना महंगा नहीं पैंदा जिन्ना कि अमरीका और इजराइल उन्हों का इक्विपमेंट पैंदा है। दूसरे पासे ईरान का जिहड़ा मौकफ है वो भी बड़ा वाज़े है कि इंतहाई सख्त रद्द-ए-अमल है। ईरानी क़यादत जिहड़ी है वो हमेशा मुसलसल यही पैगाम दिंदी रही है कि ईरान किसी भी दबाव के सामने नहीं झुकेगा। ईवन कि एक बयान ये भी आया है कि ईरानी एक जिहड़ा हैगा लीडर उन्हें चीज़ आखी है कि अमरीका ये चाहता है कि ईरान उहदे सामने झुक जाए तो ये उहदा जिहड़ा ये ख्वाब है वो कबर तक नाल लैके जाएगा और अपने दिफा के हक दे विचों ईरान पिछे हट जाए, ये कभी हो नहीं सकता। तेहरान की तरफों भी चीज़ आखी गई है कि खिते दे विच कशीदगी का जिम्मेदार जिहड़ा ना हैगा वो सिर्फ और सिर्फ अमरीका और इजराइल है और उन्हें आख्या कि जी अगर ये आपदे हमले बंद नहीं करनगे तो ईरान भी आपदे दफा दे विच जो मुमकिन होया वो करता रहेगा। अच्छा, ये दोनों खिते जिहड़े ने वो आपस च लगे हुए ने। दूसरी तरफ जिहड़ा अमरीका और इजराइल का मौकफ है वो भी तुहानूं पता ही कि वाज़े है कि इजराइली हुकूमत का यह कहना है कि वो ईरान दे खैर तबाहो बर्बाद उन्हें कर दिता है। जोहरी प्रोग्राम तुहाडे सामने है कि की है उहदी हालत और फौजी सलाहियतां वो भी तुसीं देख लो कि की हालत कर दी है अमरीका और इजराइल ने। लेकिन फिर भी ईरान नूं तोड़न दे विच
ਨਾਕਾਮ ਰਹੇ ਨੇ। ਠੀਕ ਹੈ, ਲੇਕਿਨ ਇਹਦੇ ਵਿੱਚ ਜਿਹੜਾ ਨਿਕਲ ਕੇ ਇੱਕ ਚੀਜ਼ ਹੋਰ ਆਂਦੀ ਪਈ ਹੈ, ਜਿਹੜਾ ਆਪਾਂ ਸ਼ੁਰੂ ਚ ਗੱਲ ਕਹਿੰਦੇ ਪਏ ਸੀ ਨਾ ਕਿ ਇਸ ਲਪੇਟ ਦੇ ਵਿੱਚ, ਇਸ ਜੰਗ ਦੇ ਵਿੱਚ, ਇਸ ਜਿਹੜੀ ਅੱਗ ਲੱਗੀ ਹੋਈ ਹੈ ਇਸ ਖਿੱਤੇ ਦੇ ਵਿੱਚ, ਇਹ ਮਜ਼ੀਦ ਮਮਾਲਿਕ ਤੱਕ ਵੀ ਫੈਲੇਗੀ। ਠੀਕ ਹੈ, ਉਹ ਅਲੱਗ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਉਹ ਜਿਹੜਾ ਬੰਬ ਡਿੱਗਿਆ ਉਹ ਕੋਈ ਮਿਜ਼ਾਈਲ ਜਾਂ ਕੋਈ ਡਰੋਨ ਦੀ ਸੂਰਤ ਚ ਨਹੀਂ ਡਿੱਗਿਆ। ਪਾਕਿਸਤਾਨ ਦੇ ਵਿੱਚ ਇਹ ਬੰਬ ਡਿੱਗਿਆ ਪੈਟਰੋਲ ਬੰਬ ਦੀ ਸੂਰਤ ਦੇ ਵਿੱਚ। ਤੁਹਾਡੇ ਸਾਹਮਣੇ ਹੀ ਹੈ ਕਿ ਕਿਸ ਤਰ੍ਹਾਂ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ। ਮਸ਼ਰਕ ਵਸਤਾ ਦੇ ਵਿੱਚ ਜਿਹੜਾ ਅਮਰੀਕਾ, ਇਜ਼ਰਾਈਲ ਔਰ ਈਰਾਨ ਤਨਾਜ਼ਾ ਹੈ ਉਹ ਕਿਸ ਤਰ੍ਹਾਂ ਹੁਣ ਦੂਸਰੇ ਮੁਲਕਾਂ ਨੂੰ ਇਫੈਕਟ ਕਰਦਾ ਪਿਆ। ਮਈਸ਼ਤ ਜਿਹੜੀ ਹੈ ਉਹ ਕੀ ਕਹਿੰਦੀ ਪਈ ਹੈ, ਮਈਸ਼ਤ ਦਾ ਜਿਹੜਾ ਗ੍ਰਾਫ ਹੈ ਉਹ ਕਿਹੜੇ ਪਾਸੇ ਜਾ ਰਿਹਾ ਹੈ, ਇਹ ਚੀਜ਼ਾਂ ਹੁਣ ਖੁੱਲ ਕੇ ਸਾਹਮਣੇ ਆ ਗਈਆਂ। ਆਖਿਆ ਇਹ ਵੀ ਜਾ ਰਿਹਾ ਹੈ ਕਿ ਜਿੰਨਾ ਇਜ਼ਾਫਾ ਪੈਟਰੋਲ ਦੇ ਵਿੱਚ ਕੀਤਾ ਜਾ ਰਿਹਾ ਹੈ ਉਹਨਾਂ ਕਰਨਾ ਨਹੀਂ ਚਾਹੀਦਾ ਸੀ। ਆਖਿਆ ਇਹ ਜਾ ਰਿਹਾ ਹੈ ਕਿ ਜਨਾਬ ਇਹ ਸਿਰਫ ਪੈਟਰੋਲ ਪੰਪਾਂ ਦੇ ਮਾਲਕਾਨ ਨੂੰ ਜਾਂ ਪੈਟਰੋਲੀਅਮ ਵਸਤਾਂ ਜਿਹੜੇ ਲੋਕ ਮੁਸਲਿਕ ਨੇ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਹੋਇਆ ਹੈ। ਬਹਰਹਾਲ ਇਸ ਜਿਹੜਾ ਜੰਗ ਲੱਗੀ ਹੋਈ ਹੈ ਇਹਦਾ ਡਾਇਰੈਕਟ ਅਟੈਕ ਜਿਹੜਾ ਉਹ ਤਵਾਨਾਈ ਦੇ ਜਿਹੜਾ ਇੱਕ ਬੁਨਿਆਦੀ ਢਾਂਚਾ ਹੈ ਤਵਾਨਾਈ ਦਾ, ਉਹਦੇ ਉੱਤੇ ਇਹਨੇ ਹਮਲਾ ਕਰ ਦਿੱਤਾ ਹੈ। ਇਤਲਾਤ ਦੇ ਮੁਤਾਬਿਕ ਈਰਾਨ ਦੇ ਅੰਦਰ ਜਿਹੜੀ ਤੇਲ ਤਨਸੀਬਾਤ ਨੇ ਉਹਨਾਂ ਨੂੰ ਨਿਸ਼ਾਨਾ ਜਿਹੜਾ ਨਾ ਉਹ ਬਣਾਇਆ ਗਿਆ ਹੈ, ਜਿਹਦੇ ਕਰਕੇ ਪੂਰੇ ਖਿੱਤੇ ਦੇ ਵਿੱਚ ਹੀ ਇੱਕ ਜਿਹੜਾ ਤੇਲ ਦੀ ਜਿਹੜੀ ਕਮੀ ਹੈ ਉਹ ਤਾਂ ਹੋਈ ਹੈ। ਲੇਕਿਨ ਇੱਥੇ ਚੀਜ਼ ਇੱਕ ਹੋਰ ਗੱਲ ਕਰਨਾ ਬੜੀ ਵਾਜ਼ਿਹ ਹੈ ਕਿ ਹਕੂਮਤ ਦੀ ਤਰਫੋਂ ਪਾਕਿਸਤਾਨ ਦੇ ਉੱਤੇ ਇਹ ਜਿਹੜਾ ਤੇਲ ਦਾ ਜਿਹੜਾ ਬੰਬ ਹੈ ਉਹ ਡਿੱਗਿਆ ਗਿਆ। ਅਚਾਨਕ ਜਿਹੜਾ 55 ਰੁਪਈਆ ਦਾ ਇਜ਼ਾਫਾ ਹੈ ਉਹ ਕਰ ਦਿੱਤਾ ਗਿਆ। ਪੈਟਰੋਲ ਮਿਲਦਾ ਨਹੀਂ ਪਿਆ। ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਜਿਹੜੀਆਂ ਕਤਾਰਾਂ ਨੇ ਉਹ ਆਵਾਮ ਦੀਆਂ ਲੱਗੀਆਂ ਹੋਈਆਂ ਨੇ ਪੈਟਰੋਲ ਭਰਨ ਵਾਸਤੇ। ਔਰ ਇੱਕ ਚੀਜ਼ ਮੈਂ ਹੋਰ ਵਾਜ਼ਿਹ ਕਰ ਦਵਾਂ ਇੱਥੇ ਆਪਣੇ ਵਲੌਗ ਦੇ ਵਿੱਚ ਕਿ ਇਹ ਜਿਹੜਾ 55 ਰੁਪਏ ਇਜ਼ਾਫਾ ਹੋਇਆ ਹੈ, ਅੱਗੇ ਮਜ਼ੀਦ ਇਜ਼ਾਫੇ ਦਾ ਜਿਹੜਾ ਹੈਗਾ ਨਾ ਉਹ ਇਮਕਾਨ ਮੌਜੂਦ ਹੈ। ਤੇ ਜਦੋਂ ਪੈਟਰੋਲ ਮਹਿੰਗਾ ਹੁੰਦਾ ਹੈ ਉਹਦੇ ਫਿਰ ਨਾਲ ਜਿਹੜਾ ਹੈ ਨਾ ਉਹ ਹਰ ਚੀਜ਼ ਹੀ ਮਹਿੰਗੀ ਹੋ ਜਾਂਦੀ ਹੈ। ਹੁਣ ਮਸਲਾ ਇਹ ਹੈ ਕਿ ਅਗਰ ਆਬਨਾਏ ਹੁਰਮਜ਼ ਜਿੱਥੋਂ ਦੁਨੀਆ ਦੀ ਤੇਲ ਦੀ ਬਹੁਤ ਵੱਡੀ ਮਿਕਦਾਰ ਲੰਘਦੀ ਹੈ ਉੱਥੇ ਅਗਰ ਮੁਸਲਸਲ ਇਹੀ ਕਸ਼ੀਦਗੀ ਰਹੀ ਤਾਂ ਫਿਰ ਇਹ 55 ਰੁਪਏ ਤਾਂ ਕੁਝ ਵੀ ਨਹੀਂ ਹੈਗਾ। ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਕੀਮਤਾਂ ਨੂੰ ਦੇਖਿਆ ਵੀ ਨਾ ਜਾ ਸਕੇ ਦੂਰੋਂ ਵੀ। ਸਬਜ਼ੀਆਂ, ਦਾਲਾਂ, ਫਰੂਟ ਹਰ ਚੀਜ਼ ਮਹਿੰਗੀ ਹੋ ਜਾਏਗੀ। ਇਹਦੇ ਨਾਲ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਕਿ ਮਿੱਠੇ ਪਾਣੀ ਦੇ ਜਿਹੜੇ ਪਲਾਂਟ ਹੁੰਦੇ ਨੇ, ਜਿਹੜੇ ਸਮੁੰਦਰ ਦੇ ਪਾਣੀ ਯਾਨੀ ਖਾਰੇ ਪਾਣੀ ਨੂੰ ਮਿੱਠੇ ਪਾਣੀ 'ਚ ਕਨਵਰਟ ਕਰਦੇ ਆ, ਉਸ ਪਲਾਂਟ ਦੇ ਉੱਤੇ ਵੀ ਜਿਹੜਾ ਨਾ ਉਹ ਹਮਲਾ ਕੀਤਾ ਗਿਆ ਹੈ। ਉਸ ਪਲਾਂਟ ਤੋਂ ਕਮ ਸੇ ਕਮ 1 ਕਰੋੜ ਜਿਹੜੇ ਲੋਕ ਨੇ ਉਹ ਪਾਣੀ ਪੀਂਦੇ ਆ। ਇਹ ਤਾਂ ਪੈਟਰੋਲ ਪੰਪ ਡਿੱਗਿਆ ਤੁਹਾਡੇ ਤੇ। ਆਉਣ ਵਾਲੇ ਵਕਤ ਦੇ ਵਿੱਚ ਹੋ ਸਕਦਾ ਹੈ ਕਿ ਕਈ ਲੋਕ ਪਾਣੀ ਤੋਂ ਵੀ ਮਹਿਰੂਮ ਹੋ ਜਾਣ। ਯਾਨੀ ਇਹ ਜਿਹੜੀ ਜੰਗ ਹੈ, ਇਸ ਜੰਗ ਦੇ ਹੋਰ ਵੀ ਬਹੁਤ ਸਾਰੇ ਅਸਰਾਤ ਨੇ ਜਿਨ੍ਹਾਂ ਦੇ ਆਸਾਰ ਜਿਹੜੇ ਨੇ ਉਹ ਨਜ਼ਰ ਆਉਣਾ ਸ਼ੁਰੂ ਹੋ ਗਏ ਨੇ। ਠੀਕ ਹੈ, ਔਰ ਇਹਦੇ ਨਾਲ ਜਿਹੜੇ ਪਾਕਿਸਤਾਨ ਦੇ ਖੈਰ ਲੱਖਾਂ ਸ਼ਹਿਰੀ ਜਿਹੜੇ ਨੇ ਖਲੀਜੀ ਮਮਾਲਿਕ ਦੇ ਵਿੱਚ ਕੰਮ ਕਰਦੇ ਪਏ ਹੈ, ਉੱਥੇ ਆਉਣ ਵਾਲੀ ਜਿਹੜੀ ਤਰਸਲਾਤੇ ਜ਼ਰ ਨੇ ਉਹ ਵੀ ਪਾਕਿਸਤਾਨ ਦੀ ਮਈਸ਼ਤ ਵਾਸਤੇ ਇੰਤਹਾਈ ਅਹਿਮ ਹੁੰਦੀ ਹੈ। ਔਰ ਅਗਰ ਖਿੱਤੇ ਦੇ ਵਿੱਚ ਜੰਗ ਮਜ਼ੀਦ ਫੈਲਦੀ ਹੈ ਤੇ ਇਹਦਾ ਅਸਰ ਜਿਹੜਾ ਹੈ ਉਹ ਉਹਨਾਂ ਮੁਲਕਾਂ ਦੀ ਮਈਸ਼ਤ ਦੇ ਉੱਤੇ ਕੰਮ ਕਰਨ ਵਾਲੇ ਪਾਕਿਸਤਾਨੀਆਂ ਦੇ ਉੱਤੇ ਵੀ ਪੈ ਸਕਦਾ ਹੈ। ਠੀਕ ਹੈ, ਫਿਲਹਾਲ ਤਾਂ ਜਿਹੜੇ ਅਸਾਰ ਨਜ਼ਰ ਆ ਰਹੇ ਨੇ ਉਹ ਜੰਗ ਦੇ ਘੱਟ ਹੋਣ ਦੇ ਨਹੀਂ ਹੈ, ਜੰਗ ਦੇ ਵਧਣ ਦੇ ਹੀ ਨਜ਼ਰ ਆ ਰਹੇ ਨੇ। ਤੇ ਇਹ ਜਿਹੜਾ ਬੰਬ ਡਿੱਗਿਆ ਹੈ ਆਵਾਮ ਦੇ ਉੱਤੇ, ਇਸ ਉਮੀਦ ਦੇ ਨਾਲ ਕਿ ਮਸ਼ਰਕ ਵਸਤਾ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ, ਜਿਹੜੀ ਇਹ ਕਸ਼ੀਦਗੀ ਹੈ, ਜਿਹੜੀ ਸੂਰਤ-ਹਾਲ ਬਣੀ ਹੋਈ ਹੈ ਉਹ ਕਿਸੇ ਤਰੀਕੇ ਨਾਲ ਥੰਮ ਜਾਵੇ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕੇ ਬਾਨ।